ਅੱਛਾ ਜੀ ਲੋ ਜੀ ਬਾਜੀ ਮੇਰੀ ਗੱਲ ਸੁਣੋ। ਗੱਲ ਇਹ ਹੈ ਭਾਜੀ ਕਿ ਨਾ ਮੈਂ ਇੱਕ ਬਣਾਇਆ ਸੈਟਅਪ, ਠੀਕ ਹੈ। ਕਿ ਨਾ ਇਹ ਮੈਂ ਹਿਸਾਬ ਲਾਇਆ, ਮੈਂ ਕਿਹਾ ਯਾਰ ਇੱਕ ਨਾ ਕਰਕੇ ਦੇਖਦੇ ਟਰਾਈ। ਠੀਕ ਹੈ। ਇੱਕ ਬੰਦਾ ਐਸਾ ਜਿਹੜਾ ਪੂਰੇ ਦਫ਼ਤਰ ਦੀ ਮੈਨੇਜਮੈਂਟ ਸੰਭਾਲੇਗਾ, A to Z ਹਰ ਚੀਜ਼ ਤੋਂ ਮੁਰਾਦ ਇਹ ਆ ਕਿ ਆਰਟਿਸਟ ਲੇਟ ਆਉਣਾ ਉਹਦੀ ਜ਼ਿੰਮੇਵਾਰੀ, ਕਿਚਨ ਸਫਾਈ ਨਿਜ਼ਾਮ, ਕੋ ਪੱਖਾ ਅੰਦਰ ਚੱਲ ਰਿਹਾ ਬੰਦਾ ਨਹੀਂ, ਯਾਨੀ A to Z ਪ੍ਰੋਗਰਾਮ ਚੜ੍ਹਨਾ ਕਿਸ ਟਾਈਮ ਉਹ ਵੀ ਉਹਨੇ ਸਾਰਾ ਠੀਕ ਆ। 3 ਲੱਖ ਰੁਪਏ ਮਹੀਨੇ ਦੀ ਉਹਦੀ ਸੈਲਰੀ ਹੋਈ। ਸਲਮਾਨ ਦਾ ਘੁੱਟ ਭਰ ਗਏ। ਨਹੀਂ ਕੋਈ ਵੀ ਕਰ ਲਵੇ, ਭਾਵੇਂ ਸਲਮਾਨ ਕਹਿ ਦੇਵੇ, ਲੇਕਿਨ ਉਹਦੇ 'ਚ ਉਹ ਜਿਹੜੀ ਨਹੀਂ ਹੋਏਗੀ ਉਹਦੇ 'ਚ ਕੋਈ ਲੇਟ ਸਵੇਰ, ਕੋਈ ਸੌਰੀ, ਕੋਈ ਗੱਲਬਾਤ, ਅੱਛਾ ਅੱਗੇ ਤੋਂ ਨਹੀਂ, ਐ ਨਹੀਂ। ਜੇ ਤੁਸੀਂ ਮੈਨੂੰ ਦੱਸ ਦਿਓ ਅਗਰ ਕਿਸੇ ਨੇ ਕਰਨਾ ਕੀ ਹੈ, ਤੁਸੀਂ ਆਪ ਇਨਸਾਫ ਨਾਲ ਮੈਨੂੰ ਵੀ ਕਰਨਾ ਪੈਣਾ ਹੀ, ਨਾ ਕਰੀ। ਅੱਛਾ ਬੂਟਾ ਜੀ, ਅੱਛਾ ਸਾਡਾ ਦੇਖੋ ਜਰਾ। ਓਏ ਤੂੰ ਪਹਿਲੇ ਟਾਈਮ ਛੱਡ ਤੇ ਆ ਜਾ। ਲੈ ਮੈਨੂੰ ਕਹਿੰਦੇ ਟਾਈਮ ਛੱਡਾ ਯਾਰ, ਆ ਲਓ ਜਿਹੜਾ ਆ ਕੇ 2-2 ਘੰਟੇ ਪਹਿਲੇ ਬੈਠਾ ਰਹਿੰਦਾ ਵਾ, 27 ਧੌਣਾ ਲਾ ਦੇਵਾਂਗਾ। ਕਿਉਂ ਸਾਹਮਣੇ ਲੱਗਣ ਉਸਤਾਦ ਜੀ ਆ ਜਿਹੜਾ ਸਾਹਮਣੇ ਕੋਠੀ ਦਾ ਚੌਕੀਦਾਰ ਹੈ ਨਾ, ਉਹ ਇਹਦਾ ਫੁੱਲ ਵਾਕਫ ਆ। 2 ਘੰਟੇ ਪਹਿਲੇ ਜਦੋਂ ਬਾਹਰ ਤਾੜਾ ਲੱਗਾ ਹੁੰਦਾ ਉਹਦੇ ਨਾਲ ਬੈਠਾ ਰਹਿੰਦਾ। ਉਹ ਤੂੰ 8 ਵਜੇ ਸ਼ੋਅ ਮੁੱਕਣਾ, ਸਭ ਤੋਂ ਪਹਿਲੇ ਮੋਟਰਸਾਈਕਲ ਦੀ ਕਿੱਕ ਤੇ ਤੇਰਾ ਪੈਰ ਹੁੰਦਾ। ਤੁਹਾਡੀ ਗਲਤ ਫਹਿਮੀ ਹੈ। ਮੇਰੀ ਸਹੀ ਫਹਿਮੀ ਤੁਹਾਡੀ ਗਲਤ ਫਹਿਮੀ ਹੈ। ਚੰਦ ਦਾ ਯਾਮ ਤੋਂ ਹੋਇਆ, ਉਹਦੀ ਵਜ੍ਹਾ ਪਤਾ ਸਾਨੂੰ ਪਤਾ ਲੱਗਿਆ ਕਿ ਸੈਟਅਪ ਓਕੇ ਸਹੀ ਚੱਲ ਰਿਹਾ ਵਾ। ਚਲੋ ਕੋਈ ਆਪਣਾ ਤੁਸੀਂ ਥੋੜਾ ਕੁ ਦੱਸੋ ਕੀ ਕਰੋਗੇ ਉਸ ਹਿਸਾਬ ਨਾਲ। ਮੈਂ ਤਾਂ ਮੈਨੇਜਮੈਂਟ ਵਾਈਜ਼ ਦੇ ਰੂਲਸ ਬਣਾਏ ਜਾਣਗੇ, ਜਿਹਦਾ ਮੈਂ ਕੰਮ ਨੂੰ ਸਮਝਣਾ ਉਹਦਾ ਕੰਮ ਨੂੰ ਸਮਝਿਆ ਜਾਏਗਾ। ਜਿਹੜਾ ਲੇਟ ਆਏਗਾ ਉਹਨੂੰ ਜੁਰਮਾਨਾ ਨਹੀਂ ਪਾਉਣਾ, ਉਹਦੇ ਆਜ਼ਾਦ ਤੋੜਨੇ ਜਿਸਮਾਨੀ ਤਸ਼ੱਦਦ। ਇਹ ਬੱਚਾ ਹੁਣ ਦੇਖੋ 8 ਵਜੇ ਦੀ ਡਿਊਟੀ ਟਾਈਮ ਆ, 8:15 ਮੈਂ ਡੇਲਾ ਕੱਢ ਲੈਣਾ। ਅੱਛਾ ਇਹਨੂੰ ਵੇਖ ਕੇ ਹੁਣ ਆਏਗਾ ਸਾਡੇ 8 ਆਇਆ 2 ਵੀ ਡੇਲੇ। ਬਾਕੀਆਂ ਦਿਲ ਕਰੇਗਾ ਯਾਰ ਚੇਂਜ ਹੋ ਜਾਈਏ। ਅਗਰ ਫਜਰ ਪੜ ਕੇ ਇੱਥੇ ਆ ਕੇ ਸਾਨੂੰ ਫੜ ਲੈਣਾ। ਮਸਲਾ ਹੁਣ ਅਪਲੋਡਿੰਗ ਦਾ ਵਾ। ਅਪਲੋਡਿੰਗ ਟਾਈਮ ਸੇ ਅਪਲੋਡਿੰਗ ਇੱਥੋਂ ਦੀ ਕਿਤੋਂ ਪਈ ਹੁੰਦੀ? ਇੱਥੋਂ ਕਿੰਨੇ ਵਜੇ ਹੁੰਦਾ ਸ਼ੋ? 6 ਵਜੇ 4 ਵਜੇ ਹੋ ਜਾਏਗਾ ਅਪਲੋਡ। ਨਹੀਂ 6 ਵਜੇ ਕਰਨਾ, ਲੇਕਿਨ 6 ਵਜੇ ਪੱਕਾ 6 ਵਜੇ ਹੀ ਹੋਵੇ, ਲੇਟ ਨਾ ਹੋਵੇ। ਕਰਦਾ ਕੌਣ? ਸ਼ਰਾਜ਼ ਪੁਰ ਕਰਾ ਦਿਓ, ਹਟਾ ਦਈਏ ਹੁਣ ਹਟਾ ਦੇ। ਹੁਣ ਘਰ ਬਹਿ ਕੇ ਅਪਲੋਡ ਕਰ ਬਸ। ਬਲਾਲਾ ਜ਼ਾਹਦ ਪਾਨਾ ਵਾਲੇ ਆਪਣੇ ਭਰਾ ਨੂੰ ਉਹ ਜਿਹੜੇ ਕੈਮਰਿਆਂ ਤੇ ਮਿੱਟੀ ਮੁੱਟੀ ਪਈ ਰਹਿੰਦੀ 6 ਦਿਨ ਸਾਫ਼ ਨਹੀਂ ਹੁੰਦੇ। ਇੱਥੋਂ ਕਿਹੜਾ ਟਰਾਲੀਆਂ ਲੰਘਦੀਆਂ ਜਾਣ ਕੇ ਪਾਉਂਦੇ ਆ। ਉਹੀ ਕਹਿ ਰਿਹਾ ਨਾ ਵੀ ਤੂੰ ਕੀ ਕਰੇਂਗਾ ਇਹਨਾਂ ਦਾ? ਸਾਫ਼ ਕਰਾਂਗਾ, ਆਪ ਸਾਫ਼ ਕਰੂੰਗਾ। ਇਹ ਸਫਾਈ ਜਿਹੜੀ ਸਾਰੇ ਦਫ਼ਤਰ ਦੀ ਅਸੀਂ ਕਰਾਂਗੇ। ਇਹਦੇ ਚ ਲੀਡਰਾਨਾ ਕਾਬਲੀਅਤ ਹੈ ਉਹ ਭਾਈ ਪਹਿਲੇ ਇਹਨੂੰ ਕਰਕੇ ਸ਼ਰਮਿੰਦਾ ਕਰਾਂਗਾ। ਓਏ ਕਾਇਦਾਨਾ ਸਲਾਹੀਅਤ ਚਾਹੀਦੀ ਇਸ ਕੰਮ ਲਈ। ਟੀਮ ਨੂੰ ਲੈ ਕੇ ਚੱਲਣਾ, ਕੰਮ ਕਰਾਣਾ। ਟੀਮ ਨੂੰ ਲੈ ਕੇ ਕਿਹੜਾ ਟ੍ਰਿਪ ਤੇ ਚੱਲੇ ਇੱਥੇ ਕੰਮ ਕਰਾਉਣਾ ਵਾ। ਤੂੰ ਸਿਰਫ ਬੋਲਿਆ ਕਰ। ਆ ਹਰਾਮ ਖਾਣ ਵਾਲੇ ਬੁੱਕੇ ਮੈਂ ਸੈੱਟ ਕਰ ਦਿਆਂਗਾ, ਦੇਖੀ ਤੂੰ ਨਮਾਜ਼ੀ ਪਰਹੇਜ਼ੀ ਹੋ ਜਾਣਗੇ। ਹਰਾਮ ਕੀ ਖੋਤਾ ਖਾ ਗਿਆ ਮੈਂ ਹਰਾਮ ਖਾਣ ਵਾਲੇ। ਤੂੰ ਖੜਾ ਖੋਤਾ ਹੀ ਖਾ ਗਿਆ ਵਾ।